ਕਹਿੰਦੇ ਵੀ 1970 ਦੇ ਲਾਗੇ ਛਾਗੇ ਟਰੱਕਰ ਸੀਗੇ, ਉਹ ਬੜੀ ਉਹਨਾਂ ਦੀ ਹਾਈ ਪੇਇੰਗ ਜੌਬ ਹੁੰਦੀ ਸੀ, 60 ਸਾਲਾਂ ਦੇ ਰਿਟਾਇਰ ਹੋ ਜਾਂਦੇ ਸੀ, ਯੂਨੀਅਨ ਹੁੰਦੀ ਸੀ, ਪੈਨਸ਼ਨ ਵਧੀਆ ਲੱਗਦੀ ਸੀ। ਪਰ ਫਿਰ 80s ਦੇ ਵਿੱਚ ਜਿਹੜਾ ਇਹ ਸਾਰਾ ਕੁਝ ਓਪਨ ਹੋ ਗਿਆ, ਬੜੀਆਂ ਲਿਮਟਿਡ, ਇੱਕ ਟਾਈਮ ਤੇ ਤਾਂ 1400 ਕੰਪਨੀਆਂ ਹੁੰਦੀਆਂ ਸੀ ਟਰੱਕਾਂ ਦੀਆਂ, ਪਰ ਫਿਰ ਹਜ਼ਾਰਾਂ ਦੀ ਕੰਪਨੀ ਚ ਖੁੱਲ ਗਈਆਂ। ਤੇ ਹੁਣ ਤਾਂ 1400 ਮਿਲਦਾ ਹਰਜੋਤ ਜੀ ਇੱਕ ਸ਼ਹਿਰ ਚ ਹੋਣੀਆਂ ਆ ਜੀ। ਸੋ ਹੁਣ ਉਹ ਦੇਖ ਲਓ ਵੀ ਤੁਹਾਡੀ ਜਿਹੜੀ ਸਿਚੁਏਸ਼ਨ ਕਿੱਥੇ ਆ। ਜੇ ਓਵਰਆਲ ਤੁਸੀਂ ਅਮਾਊਂਟ ਦੇਖੋ, ਹਨਾ, ਕਹਿੰਦੇ ਵੀ ਜੇ 20 ਸਾਲ ਪਹਿਲਾਂ ਜੋ ਟਰੱਕਰ ਦੀ ਤਨਖਾਹ ਸੀ ਉਹ ਅੱਜ ਦੇ ਹਿਸਾਬ ਨਾਲ ਮਸੀ ਬਣਦੀ ਹੈਗੀ ਆ। ਉਹ ਬੰਦਾ ਕਿਤੇ ਮੱਚ ਬੈਟਰ ਸੀ, ਹੁਣ ਐਕਸਪੈਂਸ ਕਿੰਨੇ ਆ। ਸੋ ਅਲਟੀਮੇਟਲੀ ਜਿਹੜਾ ਆ ਇਹਦਾ ਨੁਕਸਾਨ ਹੀ ਹੋਇਆ ਜੇ ਦੇਖਿਆ ਜਾਵੇ। ਬਾਕੀ ਜਿਹੜੇ ਸਾਡੇ ਸਰੋਤੇ ਆ ਉਹ ਕਾਲ ਕਰਕੇ ਦੱਸ ਸਕਦੇ ਆ। ਦੇਖੋ ਡੀਰੈਗੂਲੇਸ਼ਨਾਂ ਚੰਗੀਆਂ ਵੀ ਲੱਗਦੀਆਂ ਪਰ ਓਵਰਆਲ ਬਾਅਦ ਦੇ ਵਿੱਚ ਇਦਾਂ ਦੀ ਲੌਂਗ ਟਰਮ ਦੇ ਵਿੱਚ ਆ ਕੇ ਕਈ ਥਾਵਾਂ ਦੇ ਉੱਤੇ ਨੁਕਸਾਨ ਵੀ ਦੇ ਜਾਂਦੀਆਂ। ਸੋ ਇਹ ਫਾਈਨ ਬੈਲੈਂਸ ਹੁੰਦਾ ਆ ਜਿਹੜਾ ਬਣਾਉਣਾ ਨਾਮੁਮਕਿਨ ਹੀ ਹੈ ਜੀ। ਹਰ ਇੱਕ ਚੀਜ਼ ਦੇ ਵਿੱਚ ਇੱਕ ਕਦੀ ਉਤਾਰ ਕਦੀ ਚੜਾਵ ਚੱਲਦੇ ਰਹਿੰਦੇ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਜੀ ਤਿੰਨੇ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਵਧੀਆ ਟੌਪਿਕ ਲੈ ਕੇ ਆਏ ਹੋ, ਪਰ ਟੌਪਿਕ ਅੱਜ ਕਾਫੀ ਆ ਗਏ ਨੇ ਛੋਏ ਨੇ, ਤੇ ਮੈਂ ਉਹਨਾਂ ਵਿੱਚੋਂ ਦੋ ਮੈਂ ਜ਼ਿਆਦਾ ਜ਼ਰੂਰੀ ਲੱਗਦਾ ਜਿਹਦੇ ਗੱਲ ਕਰਨੀ ਮੈਂ ਵੀ ਚਾਹੁੰਦਾ ਜੀ। ਇੱਕ ਤਾਂ ਰਮਨ ਭਾਜੀ ਨੇ ਕਿਹਾ ਕਿ ਆਪਣਾ ਜੀ CV ਦਾ ਹੈਗਾ। CV ਵਾਸਤੇ ਰਮਨ ਭਾਜੀ ਆਪਦੀਆਂ ਨੇ ਪਹਿਲਾਂ ਮੈਂ ਵੀ ਕਈ ਵਾਰ ਆਪਦੀਆਂ ਨੇ ਵੀ ਗੱਲ ਇਸ ਵਿਸ਼ੇ ਤੇ ਸਾਂਝੀ ਕੀਤੀ ਹੈ। ਇੱਕ ਬਹੁਤ ਵਧੀਆ ਟੂਲ ਸੀ ਜਿਹੜਾ ਖਤਮ ਹੋ ਗਿਆ ਤੇ ਇਹ ਹੁਣ ਦੁਬਾਰਾ ਚੱਲਦਾ ਦਿਸਦਾ ਨਹੀਂ, ਪਰ ਇਹਦੇ ਨੁਕਸਾਨ ਬਹੁਤ ਹੋ ਗਏ ਨੇ ਇਹਦੇ ਖਤਮ ਹੋਣ ਨਾਲ। ਤੇ ਇਹਦੇ ਤੇ ਵੀ ਆਪ ਜਦੋਂ ਕਿਤੇ ਸੀ ਆਪਣੇ ਹਾਈਵੇ ਪੈਟਰੋਲ ਨਾਲ ਜਾਂ CHP ਨਾਲ ਜਦੋਂ ਮੀਟਿੰਗਾਂ ਹੁੰਦੀਆਂ ਜ਼ਰੂਰ ਵਿਚਾਰ ਕਰਿਓ ਵੀ ਜਿੱਦਾਂ ਬਾਕੀ ਦੀਆਂ ਰਿਕੁਆਇਰਮੈਂਟ DOT 'ਚ ਆਉਂਦੀਆਂ ਨੇ, ਜੇ ਕਿਤੇ ਇਹ ਵੀ ਹੋ ਜਾਵੇ ਹੈ ਨਾ ਵੀ ਇਹ ਪ੍ਰੋਪਰ ਟਰੱਕ 'ਚ ਚੱਲਦੀ ਚਾਹੀਦੀ ਆ। ਸੋ ਕਿਉਂਕਿ ਜਿਹੜਾ ਆਮ ਪਬਲਿਕ ਨੂੰ ਆਪਾਂ ਇੱਥੋਂ ਧਿਆਨ 'ਚ ਲਿਆ ਸਕਦੇ ਹਾਂ, ਧਿਆਨ 'ਚ ਲਿਆਏ ਦੇ ਨਾਲ ਨਾਲ ਜੇ ਇਹ ਚੀਜ਼ਾਂ ਐਡ ਹੋ ਜਾਣ ਨਾ, ਜਿਵੇਂ ਲਾਈਟਾਂ ਚੱਲਦੀਆਂ ਬਾਕੀ ਇਹ ਟੂਲ ਵੀ ਚੱਲਦਾ ਹੋਵੇ ਤਾਂ ਸ਼ਾਇਦ ਕੁਛ % ਲੋਕਾਂ ਨੂੰ ਧਿਆਨ ਜਾਵੇ ਵੀ ਇਹ ਚੀਜ਼ ਕੀ ਆ। ਤੇ ਦੂਜਾ ਵਿਸ਼ਾ ਭਾਈ ਹਰਜੋਤ ਸਿੰਘ ਜੀ ਆਪਦੀਆਂ ਨੇ ਹੁਣ ਛੋਇਆ ਡਰਾਈਵਰਾਂ ਵਾਲਾ। ਕੀ ਕਰੀਏ ਜੀ, ਡਰਾਈਵਰਾਂ ਦੇ ਹਾਲਾਤ ਤਾਂ ਇਸ ਤਰ੍ਹਾਂ ਦੇ ਹੋਏ ਪਏ ਨੇ ਜਾਂ ਕਹਿ ਲਓ ਕੰਪਨੀਆਂ ਦੇ ਬਰਾਬਰ ਹੀ ਨੇ। ਮੇਰੇ ਕੋਲੇ ਪਿਛਲੇ 2 ਹਫ਼ਤਿਆਂ 'ਚ ਬੜੇ ਡਰਾਈਵਰਾਂ ਦੀਆਂ ਕਾਲਸ ਆਈਆਂ ਵੀ ਕੰਮ ਲੱਭ ਰਿਹਾ। ਸਾਰਿਆਂ ਨੂੰ ਪਤਾ ਹੋਣਾ ਵੀ ਕੰਮ ਕਾਫੀ ਘਟੇ ਨੇ, ਟਰੱਕ ਵੀ ਕਾਫੀ ਮਾਰਕੀਟ 'ਚੋਂ ਘਟ ਰਹੇ ਨੇ ਤੇ ਡਰਾਈਵਰ ਵਧਣਾ ਹੀ ਆ ਫਿਰ ਉਸ ਹਿਸਾਬ ਨਾਲ। ਸਟਿਲ ਇਹੋ ਜਿਹੇ ਡਰਾਈਵਰ ਵੀ ਮਿਲੇ ਆ। 1.5 ਮਹੀਨਾ ਹੋ ਗਿਆ ਮੁੰਡੇ ਨੂੰ ਘਰ ਬੈਠਿਆ, ਕਹਿੰਦਾ ਜੀ ਟਰੱਕ ਤਾਂ ਚਲਾਉਂ ਜੇ ਡਬਲ ਲੌਗ ਜੀ। ਹੁਣ ਤੁਸੀਂ ਦੱਸੋ ਵੀ ਇਹੋ ਜਿਹੇ ਡਰਾਈਵਰਾਂ ਦਾ ਕੀ ਹੱਲ ਕੀਤਾ ਜਾਊ? ਔਰ ਕੰਪਨੀਆਂ ਦੇ ਰਹੀਆਂ ਨੇ। ਇੱਕ ਬੰਦਾ ਪਿਛਲੇ ਵੀਕ ਬੰਦੇ ਦਾ ਪਤਾ ਲੱਗਿਆ ਜਿਹੜਾ ਕਿ ਅਰੈਸਟ ਹੋਇਆ ਸੀ, ਬਾਅਦ 'ਚ ਬਾਹਰ ਆਇਆ। ਉਸ ਟਾਈਮ ਕੰਪਨੀ ਨੇ ਉਹਨੂੰ ਬਿਨਾਂ ਲਾਇਸੈਂਸ ਤੋਂ ਟਰੱਕ ਚਲਾਉਣ ਨੂੰ ਦਿੱਤਾ। 3 ਗੇੜਿਆਂ ਬਾਅਦ ਉਸ ਬੰਦੇ ਨੇ ਟਰੱਕ ਰੋਲ ਓਵਰ ਕਰਤਾ ਐਰੀਜ਼ੋਨਾ ਦੇ ਵਿੱਚ। 10 ਮਹੀਨੇ ਦੀ ਸਜ਼ਾ ਕੱਟ ਕੇ ਆਇਆ ਬੰਦਾ। ਉਹਦਾ ਕਾਰ ਦਾ ਲਾਇਸੈਂਸ ਵੀ ਸਸਪੈਂਡ ਹੋ ਗਿਆ 5 ਸਾਲ ਲਈ। ਸੋ ਇਹੋ ਜਿਹੇ ਹਾਲਾਤ ਜੇ ਕੰਪਨੀ ਔਰ ਡਰਾਈਵਰ ਦੋਨੋਂ ਕਰਨਗੇ ਤੇ ਕਿੱਧਰ ਨੂੰ ਜਾਊਗਾ ਸਾਰਾ ਕੁਛ ਹੈ ਨਾ ਸਿਸਟਮ। ਸੋ ਇਹਦੇ ਵਾਸਤੇ ਆਪਾਂ ਦੇਖੋ ਐਜੂਕੇਟ ਕਰ ਰਹੇ ਹਾਂ, ਧੰਨਵਾਦ ਆ ਤੁਹਾਡਾ, ਪਰ ਦੋਨੇ ਧਿਰਾਂ ਨੂੰ ਬਹੁਤ ਸਮਝਣ ਦੀ ਲੋੜ ਆ। ਮੈਂ ਤਾਂ ਇਹੀ ਕਹੂੰਗਾ ਜੀ ਸਮਾਂ ਮਾੜਾ ਆਇਆ, ਅੱਗੇ ਵੀ ਆਪਾਂ ਬੇਨਤੀ ਕਰੀ ਆ। ਸੋ ਮਾੜੇ ਟਾਈਮ ਦੇ ਵਿੱਚ ਬਹੁਤੇ ਹੱਥ ਪੈਰ ਮਾਰਨੋਂ ਐਨਰਜੀ ਸੇਵ ਕਰੋ, ਆਪਣੀਆਂ ਬੈਠ ਕੇ ਕੀਮਤਾਂ ਫਿਗਰ ਆਊਟ ਕਰੋ। ਜੇ ਤੁਸੀਂ ਅਫੋਰਡ ਕਰਦੇ ਹੋ ਤਾਂ ਚਲੋ, ਨਹੀਂ ਤਾਂ ਟਰੱਕ ਛੱਡ ਦੇਣਾ ਭਲਾ ਵਾ। ਬਹੁਤ ਸਾਰੇ ਮਿੱਤਰ ਮੇਲੀ ਕਰਜ਼ੇ 'ਚ ਡੁੱਬਦੇ ਦੇਖ ਰਿਹਾ ਮੈਂ, ਔਰ ਉਹ ਹਿਸਾਬ ਕਿਤਾਬ ਨਹੀਂ ਲਾ ਰਹੇ। ਉਹਨਾਂ ਨੂੰ ਲੱਗਦਾ ਚੱਲ ਪੈਣਾ। ਜਿੱਦਾਂ ਭਾਜੀ ਰਮਨ ਭਾਜੀ ਨੇ ਗੱਲ ਕੀਤੀ ਆ, ਆਪਾਂ ਪਹਿਲਾਂ ਵੀ ਕਈ ਵਿਸ਼ੇ ਤੇ ਆਪ ਜੀ ਨੇ ਗੱਲ ਕਰੀ ਆ। ਸਲੀਨਸ ਚੱਲੂਗਾ ਪਰ ਹੋਊਗਾ ਸਾਲ। ਆਪਾਂ ਜ਼ਿਮੀਂਦਾਰਾਂ ਕਰਦੇ ਆਏ ਆ ਪੰਜਾਬ 'ਚ। ਜੇ ਇੱਕ ਵਾਰੀ ਕਣਕ ਕਿਤੇ ਨਾ ਸੀਜ਼ਨ ਤੋਂ ਹਫ਼ਤਾ ਜਾਂ ਚੌਲ ਮਹੀਨਾ ਲੇਟ ਬੀਜੇ ਜਾਣ, ਮੁੜ ਕੇ ਕਿਤੇ ਬਰਾਬਰ ਦਾ ਝਾੜ ਦਿੰਦੇ ਆ। ਜਿਹੜੀਆਂ ਮੀਂਹ ਕਾਰਨ ਫਸਲਾਂ ਲੇਟ ਬੀਜੀਆਂ ਗਈਆਂ ਜਾਂ ਲੇਟ ਹੋ ਗਈਆਂ, ਉਹਦੀ ਪੈਦਾਵਾਰ ਵੀ ਬਹੁਤ ਜ਼ਿਆਦਾ ਘੱਟ ਜਾਣੀ ਆ। ਸੋ ਇੱਕ ਤਾਂ ਵੈਸੇ ਹੀ ਸਲੋ ਆ, ਉੱਪਰ ਦੀ ਜਿਹੜਾ ਮੌਸਮ ਨੇ ਸਾਨੂੰ 2 ਮਹੀਨੇ ਦੀ ਡਿਲੇ ਕੀਤੀ। ਡਿਲੇ ਦੇ ਨਾਲ ਵੀ ਬਰਾਬਰ ਦਾ ਝਾੜ ਨਹੀਂ ਨਿਕਲਣਾ। ਜਿੱਥੇ 1000 ਟਰੱਕ ਰੋਜ਼ ਦਾ ਨਿਕਲੂਗਾ, ਹੋ ਸਕਦਾ ਉੱਥੇ 500 ਹੀ ਰਹਿ ਜਾਵੇ। ਸੋ ਇਸ ਕਰਕੇ ਆਉਣ ਵਾਲੇ ਇਹ ਤੋਂ ਸਮਝ ਕੇ ਮੇਰੇ ਖਿਆਲ 'ਚ ਤਾਂ ਇਹੀ ਆ ਵੀ ਜਿਹੜੇ ਵੀਰਾਂ ਨੂੰ ਲੱਗਦਾ ਵੀ ਅਸੀਂ ਅਫੋਰਡ ਨਹੀਂ ਕਰ ਰਹੇ, ਆਪਣੇ ਪਰਿਵਾਰ ਆਪਣੀ ਸਿਹਤ ਸੰਭਾਲੋ ਤੇ ਆਪਣੇ ਖਰਚਿਆਂ ਨੂੰ ਗਿਣਤੀ ਕਰਕੇ। ਜੇ ਟਰੱਕ ਨਹੀਂ ਚੱਲਦਾ, ਹਲੇ ਵੀ ਰਾਈਟ ਟਾਈਮ ਹੈਗਾ ਵੀ ਟਰੱਕ ਜਿੰਨੇ ਕਦੇ ਤੁਹਾਡੇ ਹੈਗੇ ਉਹ ਵਿਕ ਰਹੇ ਨੇ। ਸੋ ਧੰਨਵਾਦ ਜੀ। ਮਿਹਰਬਾਨੀ ਜਗਰੂਪ ਜੀ, ਧੰਨਵਾਦ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ, ਇਹ ਇਕੱਲਾ ਪੰਜਾਬੀਆਂ ਦੀ ਪ੍ਰੋਬਲਮ ਨਹੀਂ। ਜਿਹੜਾ ਆਰਟੀਕਲ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ ਉਹਦੇ ਵਿੱਚ ਉਹਨੇ ਕਿਹਾ ਵੀ ਟਰੱਕਿੰਗ ਲੌਗ ਬੁੱਕ ਨੂੰ
ਜਿਹੜਾ ਝੂਠ ਕਰਕੇ ਉਹਦਾ ਜਿਹੜਾ ਝੂਠ ਫਾਲਸੀਫਾਈਂਗ ਕਰਨਾ ਉਹ ਜ਼ਰੂਰੀ ਹੋ ਗਿਆ ਹੁਣ ਇੰਡਸਟਰੀ ਦੇ ਵਿੱਚ। ਜਿਹੜੇ ਲੋਕ ਪੇ ਕਰਦੇ ਆ ਪਰ ਮਾਈਲ ਦੇ ਹਿਸਾਬ ਨਾਲ, ਜਿਹਦੇ ਤੇ ਡਰਾਈਵਰ ਰਹਿ ਨਹੀਂ ਸਕਦੇ। ਕਹਿੰਦੇ ਫਾਲਸੀਫਿਕੇਸ਼ਨ ਆਫ ਟਰੱਕ ਲੌਗ ਬੁੱਕਸ ਇਜ਼ ਆਲ what required in an industry that only pays per mile and at a rate on which one cannot live। ਸੋ ਇਹ ਉਹਨਾਂ ਨੇ ਖੁਦ ਮੰਨਿਆ ਹੈਗਾ ਜੀ।